ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਇਸ ਨਿਚਰਵਾਰ ਦੇ ਪ੍ਰੋਗਰਾਮ 'ਚ ਮਿੰਟੂ ਗੁਰੂ ਸਦੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਪਹਿਲੀ ਖਬਰ ਤੇ ਨਜ਼ਰ ਬਣਾਈਏ ਤਾਂ ਕਹਿੰਦੇ 5 ਸੂਬਿਆਂ ਦੇ ਵਿੱਚ ਵੱਜਾ ਚੋਣ ਬਿਗਲ। ਹਾਂ ਬਿਲਕੁਲ, ਅੱਜ ਤੋਂ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਗਿਆ। ਇਹ 5 ਸੂਬੇ ਕਿਹੜੇ ਕਿਹੜੇ ਆ ਪਹਿਲਾਂ ਇਹ ਜਾਣ ਲਵੋ। ਜਿੱਦਾਂ ਮੱਧ ਪ੍ਰਦੇਸ਼, ਰਾਜਸਥਾਨ ਦੀ ਆਪਾਂ ਅਕਸਰ ਗੱਲ ਕਰਿਆ ਕਰਦੇ ਹਾਂ, ਤਾਂ ਇਹਨਾਂ ਦੇ ਵਿੱਚ ਛੱਤੀਸਗੜ੍ਹ ਵੀ ਆ ਰਲਿਆ, ਤੇਲੰਗਾਨਾ ਵੀ ਆ ਰਲਿਆ ਤੇ ਮਿਜ਼ੋਰਮ ਵੀ ਆ ਰਲਿਆ। ਯਾਨੀ 5 ਸਟੇਟਾਂ ਦੇ ਵਿੱਚ ਇਹ ਇਲੈਕਸ਼ਨ ਹੋਊਗਾ। ਤੇ ਇਹਦੇ ਵਿੱਚ ਮੱਧ ਪ੍ਰਦੇਸ਼ ਤੇ ਮਿਜ਼ੋਰਮ 'ਚ ਇਹ ਵੋਟਾਂ ਜਿਹੜੀਆਂ ਉਹ ਇਕੱਠੀਆਂ ਪੈਣਗੀਆਂ 28 ਨਵੰਬਰ ਨੂੰ। ਛੱਤੀਸਗੜ੍ਹ 'ਚ ਇਹ 2 ਗੇੜਾਂ 'ਚ ਪੈਣੀਆਂ, 12 ਤੇ 20 ਨਵੰਬਰ ਨੂੰ ਪਾਈਆਂ ਜਾਣਗੀਆਂ। ਇਸ ਤੋਂ ਇਲਾਵਾ ਰਾਜਸਥਾਨ ਤੇ ਤੇਲੰਗਾਨਾ 'ਚ ਚੋਣ ਜਿਹੜੀ ਆ ਉਹ 7 ਦਸੰਬਰ ਨੂੰ। ਸਾਰੇ ਸੂਬਿਆਂ ਦਾ ਜਿਹੜਾ ਰਿਜ਼ਲਟ ਆ, ਜਿਹੜਾ ਨਿਰਣਾ ਜਾਂ ਕਹੀਏ ਕਿ ਨਿਰਣਾਇਕ ਨਤੀਜਾ, ਉਹ 11 ਦਸੰਬਰ ਨੂੰ ਆਊਗਾ ਜੀ। ਸੋ ਸਾਰੇ ਸੂਬਿਆਂ ਦੀ ਤਾਰੀਖ ਜਿਹੜੀ ਆ ਉਹ ਐਲਾਨ ਦਿੱਤੀ ਗਈ ਆ। ਇਹਨਾਂ ਸਾਰੇ ਸੂਬਿਆਂ ਬਾਰੇ ਜੇ ਆਪਾਂ ਗੱਲ ਕਰੀਏ ਤੇ ਮਿਜ਼ੋਰਮ, ਛੱਤੀਸਗੜ੍ਹ, ਖਾਸ ਤੌਰ ਤੇ ਤੇਲੰਗਾਨਾ, ਇਹਨਾਂ 3 ਸੂਬਿਆਂ ਨੂੰ ਛੱਡ ਵੀ ਦਈਏ ਤੇ ਰਾਜਸਥਾਨ, ਮੱਧ ਪ੍ਰਦੇਸ਼ ਇਸ ਸਮੇਂ ਸੁਰਖੀਆਂ ਦੇ ਵਿੱਚ ਆ। ਵੈਸੇ ਛੱਤੀਸਗੜ੍ਹ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ ਦੱਸੀ ਜਾ ਰਹੀ। ਹਾਲਾਂਕਿ ਤੇਲੰਗਾਨਾ ਦੇ ਵਿੱਚ ਕਿਉਂਕਿ ਉੱਥੇ KCR ਦਾ ਰਾਜ ਰਿਹਾ, ਕੇ ਚੰਦਰ ਸ਼ੇਖਰ ਰਾਓ ਆ ਜਿਹੜਾ, ਉਹਨੂੰ ਫੇਰ ਰਿਪੀਟ ਕਰਵਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਜ਼ੋਰ ਲਾਉਂਦੀ ਹੈ ਕਿ ਕਾਂਗਰਸ ਦਾ ਉੱਥੇ ਦਾ ਨਾ ਫੱਬੇ। ਤਾਂ ਜਿਹੜੀ ਇਹ 4 ਸਟੇਟਾਂ ਨੇ, ਮਿਜ਼ੋਰਮ ਨੂੰ ਜੇ ਛੱਡ ਦਈਏ ਤਾਂ 4 ਸਟੇਟਾਂ ਨੇ ਮਹੱਤਵਪੂਰਨ, ਜਿੱਥੇ ਕਿ ਕਾਂਟੇ ਦੀ ਟੱਕਰ ਰਹੇਗੀ, ਜਿੱਥੇ ਭਾਰਤੀ ਜਨਤਾ ਪਾਰਟੀ ਤੇ ਬਹੁਤ ਵੱਡਾ ਦਬਾਅ ਹੋਏਗਾ। ਰਾਜਸਥਾਨ, ਮੱਧ ਪ੍ਰਦੇਸ਼ ਨੂੰ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ 2 ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਈ ਕੋਰ ਕਸਰ ਨਹੀਂ ਛੱਡੂਗੀ। ਇਹ ਲਗਭਗ 2019 ਦਾ ਸੈਮੀਫਾਈਨਲ ਆ। ਹਾਂ, ਇੱਕ ਆਸ ਸੀ, ਇੱਕ ਉਮੀਦ ਸੀ, ਜਾਂ ਕਹਿ ਲਈਏ ਸੰਭਾਵਨਾ ਸੀ ਜਾਂ ਗੁੰਜਾਇਸ਼ ਕਿ ਸ਼ਾਇਦ ਮੋਦੀ ਸਰਕਾਰ ਜਿਹੜੀ ਆ ਉਹ ਇਹਨਾਂ ਸੂਬਿਆਂ ਦੇ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਜਿਹੜੀ ਕੌਮੀ ਅਸੈਂਬਲੀ ਉਹਨੂੰ ਭੰਗ ਕਰਵਾ ਕੇ ਹੋ ਸਕਦਾ ਇਕੱਠਿਆਂ ਇਲੈਕਸ਼ਨ ਕਰਵਾ, ਤਾਂ ਉਹ ਸੰਭਾਵਨਾ ਜਿਹੜੀ ਹੈ ਉਹ ਅੱਜ ਤੋਂ ਖਤਮ ਹੋ ਗਈ ਸਮਝ ਲਓ। ਕਿਉਂਕਿ ਇਹ ਜੇ ਤਰੀਕਾ ਐਲਾਨ ਦਿੱਤੀਆਂ ਗਈਆਂ ਇਹਦਾ ਮਤਲਬ ਹੈ ਕਿ ਸਾਰਾ ਕੁਛ ਹੋ ਜਿਹੜਾ ਉਹ ਲੀਏ ਪੈ ਗਿਆ। ਪਰ ਇੱਕ ਚੀਜ਼ ਅੱਜ ਇੱਥੇ ਹੋਰ ਦਿਲਚਸਪ ਵਾਪਰੀ ਆ, ਜਿੱਦਾਂ ਪ੍ਰੈਸ ਕਾਨਫਰੰਸ ਕਰਨੀ ਸੀਗੀ ਇਹਨਾਂ ਨੇ 12 ਵਜੇ ਚੋਣ ਕਮਿਸ਼ਨ ਨੇ, ਤਾਂ ਜਿਹੜੀ ਪ੍ਰੈਸ ਕਾਨਫਰੰਸ ਬਾਅਦ 'ਚ ਕੀਤੀ ਗਈ ਆ ਉਹ ਹੋਈ ਆ 3 ਵਜੇ। ਤਾਂ ਇਨ ਬਿਟਵੀਨ ਜਦੋਂ ਇਹ ਸਮਾਂ 12 ਤੋਂ 3 ਦਾ ਬੀਤਿਆ, ਇਸ ਵਕਫੇ ਦੇ ਦੌਰਾਨ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਿੱਚ ਜਾ ਕੇ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ, ਯਾਨੀ ਕੁਛ ਹੋਰ ਅਹਿਮ ਐਲਾਨ ਕਰ ਦਿੱਤੇ। ਸੋ ਅੱਜ ਵੀ ਚੋਣ ਕਮਿਸ਼ਨ ਨੇ ਇਹ ਦਾਅ ਖੱਟ ਲਿਆ ਕਿ ਕਿਤੇ ਨਾ ਕਿਤੇ ਚੋਣ ਕਮਿਸ਼ਨ ਹੈ ਜਿਹੜਾ ਉਹ ਐਸਾ ਕਮਿਸ਼ਨ ਬਣ ਚੁੱਕਾ ਜਿਹਦੇ ਗੱਲ ਦੇ ਵਿੱਚ ਹੁਣ ਪੰਜਾਲੀ ਹੈ ਜਿਹੜੀ ਉਹ ਕੇਂਦਰ ਸਰਕਾਰ ਨੇ ਪਾ ਲਈ ਆ। ਜੀ ਬਿਲਕੁਲ, ਦੇਖ ਲਓ ਇੱਥੋਂ ਤਾਂ ਸਾਰੀਆਂ ਚੀਜ਼ਾਂ ਸਪਸ਼ਟ ਹੀ ਨਜ਼ਰ ਆ ਰਹੀਆਂ ਨੇ। ਅਗਲੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਬਲਬੀਰ ਸਿੰਘ ਸੀਨੀਅਰ ਦੇ ਇਲਾਜ ਲਈ ਸਰਕਾਰ ਨੇ ਭੇਜੇ 5 ਲੱਖ। ਦੇਖੋ, ਬਲਬੀਰ ਸਿੰਘ ਸੀਨੀਅਰ ਸਾਹਿਬ ਹੈ ਨਾ ਜਿਹੜੇ, ਇਹਨਾਂ ਦੀ ਹਿਸਟਰੀ ਵੇਖਣ ਵਾਲੀ ਆ। ਇਹਦੇ ਲੀਜੈਂਡ ਪਲੇਅਰ ਆ। ਮੇਰੇ ਖਿਆਲ ਦੇ ਨਾਲ 5 ਓਲੰਪਿਕ ਦੇ ਵਿੱਚ ਇਹਨਾਂ ਨੇ ਪਾਰਟੀਸਪੇਟ ਕੀਤਾ, ਸ਼ਾਇਦ 3 ਓਲੰਪਿਕ ਦੇ ਫਾਈਨਲ ਖੇਡੇ ਆ ਲਗਾਤਾਰ ਜੀ, ਔਰ ਤਿੰਨਾਂ ਦੇ ਵਿੱਚੋਂ ਇੱਕ ਐਸਾ ਫਾਈਨਲ ਆ ਜਿਹਦਾ ਰਿਕਾਰਡ ਨਹੀਂ ਹੁਣ ਤੱਕ ਕੋਈ ਤੋੜ ਸਕਿਆ। ਹੁਣ ਮੈਂ ਭੁੱਲਦਾ ਪਿਆ, ਪਤਾ ਨਹੀਂ 52 ਵਾਲੀ ਓਲੰਪਿਕ ਸੀ ਕਿ 56 ਵਾਲੀ, ਉਹਦੇ ਵਿੱਚ ਇਹਨਾਂ ਨੇ 5 ਗੋਲ ਲਾਏ ਸੀਗੇ। ਤਾਂ ਅੱਜ ਤੱਕ ਉਹ ਵਿਸ਼ਵ ਰਿਕਾਰਡ ਆ, ਅੱਜ ਤੱਕ ਸੰਸਾਰ ਦਾ ਰਿਕਾਰਡ ਆ ਕਿ ਕੋਈ ਵੀ ਖਿਡਾਰੀ ਓਲੰਪਿਕ ਦੇ ਫਾਈਨਲ ਦੇ ਵਿੱਚ 5 ਗੋਲ ਨਹੀਂ ਲਾ ਸਕਦਾ। ਬਲਬੀਰ ਸਿੰਘ ਹੋਰਾਂ ਦੀ ਹਿਸਟਰੀ ਆ। ਫਿਰ ਇਹ ਕੈਨੇਡਾ ਚਲ ਗਏ ਸੀਗੇ, ਫਿਰ ਵਾਪਸ ਆ ਗਏ। ਪਰ ਇਹਨਾਂ ਦੇ ਬਿਮਾਰ ਹੋਣ ਦੀ ਖਬਰ ਜਿਹੜੀ ਆ ਉਹ ਜਿਵੇਂ ਹੀ ਕੰਨਾਂ 'ਚ ਪਈ, ਖਾਸ ਤੌਰ ਤੇ ਸਾਡੇ ਜਿਹੜੇ ਖੇਡ ਮੰਤਰੀ ਆ ਰਾਣਾ ਗੁਰਮੀਤ ਸਿੰਘ ਸੋਢੀ, ਇਹ ਗਏ ਉੱਥੇ, ਔਰ ਜਾਣ ਦਾ ਫਰਜ਼ ਵੀ ਬਣਦਾ ਸੀਗਾ। 5 ਲੱਖ ਦੀ ਇਮਦਾਦ ਦਾ ਵੀ ਐਲਾਨ ਕਰ ਦਿੱਤਾ ਸਰਕਾਰ ਨੇ। ਖੈਰ ਇਹ ਜ਼ਰੂਰੀ ਆ ਇਮਦਾਦ, ਤੇ ਵੈਸੇ ਉਹਨਾਂ ਦਾ ਪਰਿਵਾਰ ਆ ਜਿਹੜਾ
ਉਹ ਕਾਫੀ ਸੰਪੰਨ ਪਰਿਵਾਰ ਹੈ ਜਿਨ੍ਹਾਂ ਕੋ ਅਸੀਂ ਜਾਣਦੇ ਹਾਂ। ਪਰ ਜਿਹੜੀ ਇਹ ਇਮਦਾਦ ਦਿੱਤੀ ਗਈ ਆ ਪੈਸਿਆਂ ਦੀ, ਇਹਦੇ ਨਾਲੋਂ ਇੱਕ ਵੱਡੀ ਚੀਜ਼ ਬਲਵੀਰ ਸਿੰਘ ਜੀ ਦੇ ਹਿਰਦੇ 'ਚ ਹੋਰ ਵੀ ਆ। ਬਿਮਾਰੀ ਤਾਂ ਹੈ ਹੀ ਹੈ, ਔਰ ਐਸੇ ਲੀਜੈਂਡ ਜਿਹੜੇ ਆ, ਐਸੇ ਖਿਡਾਰੀ, ਜੁਝਾਰੂ ਖਿਡਾਰੀ ਆ, ਉਹ ਬਿਮਾਰੀਆਂ ਤੋਂ ਡਰਦੇ ਵੀ ਨਹੀਂ ਹੈ। ਔਰ ਇਹ ਵੀ ਪਤਾ ਹੀ ਹੈ, ਜੋ ਅਟਲ ਸੱਚ ਆ ਉਹਦੇ ਰੂਬਰੂ ਵੀ ਖਿਡਾਰੀ ਆ ਜਿਹੜੇ ਬੜੇ ਫਰਾਕ ਦਿਲੀ ਨਾਲ ਹੁੰਦੇ ਆ। ਪਰ ਇੱਕ ਚੀਜ਼ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਰੜਕਦੀ ਰਹਿੰਦੀ ਆ, ਉਹ ਇਹ ਕਿ ਉਹਨਾਂ ਦੇ ਮੈਡਲ ਤੇ ਬਲੇਜ਼ਰ ਅੱਜ ਤੱਕ ਗਾਇਬ, ਕਿਉਂਕਿ ਇਹਨਾਂ ਨੇ ਮਿਊਜ਼ੀਅਮ 'ਚ ਰੱਖਣ ਵਾਸਤੇ 1998 'ਚ ਲਿਆ ਸੀਗਾ। ਤਾਂ ਅੱਜ ਤੱਕ ਬਲੇਜ਼ਰ ਔਰ ਉਹਨਾਂ ਦੇ ਉਹ ਜਿਹੜੇ ਕੀਮਤੀ ਸਾਜੋ ਸਮਾਨ ਆ, ਚਾਹੇ ਉਹ ਮੈਡਲ ਆ, ਚਾਹੇ ਹੋਰ ਯਾਦਗਾਰੀ ਚਿੰਨ੍ਹ ਆ, ਉਹ ਅੱਜ ਤੱਕ ਨਹੀਂ ਲੱਭੇ। ਤਾਂ ਜਦੋਂ ਵੀ ਉਹ ਇੰਟਰਵਿਊ ਦਿੰਦੇ ਸਨ, ਮੈਂ ਬੜੇ ਗੌਰ ਦੇ ਨਾਲ ਦੇਖਿਆ ਕਰਦਾ ਸੀ, ਕਿਉਂਕਿ ਉਹਨਾਂ ਦੀਆਂ ਗੱਲਾਂ ਮਨ ਮੋਹ ਲਿਆ ਕਰਦੀਆਂ। ਤਾਂ ਜਦੋਂ ਵੀ ਇੰਟਰਵਿਊ ਦਿਆ ਕਰਦੇ ਸੀਗੇ, ਹਮੇਸ਼ਾ ਇਸ ਦਰਦ ਨੂੰ ਬਿਆਨ ਕਰਨਾ ਨਹੀਂ ਸੀ। ਤਾਂ ਮੇਰੇ ਖਿਆਲ ਦੇ ਨਾਲ ਕਿੱਡਾ ਵੱਡਾ ਤੋਹਫਾ ਹੋਵੇ ਕਿ ਹਸਪਤਾਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲੱਭ ਕੇ ਪੇਸ਼ ਕਰ ਦਿੱਤੀਆਂ ਜਾਣ। ਲਓ ਸੀਨੀਅਰ ਸਾਹਿਬ, ਤੁਹਾਡੀ ਅਮਾਨਤ, ਤੁਹਾਡੀਆਂ ਪ੍ਰਾਪਤੀਆਂ ਜਿਨ੍ਹਾਂ ਤੇ ਸਾਨੂੰ ਸਾਰਿਆਂ ਨੂੰ ਨਾਜ਼ ਆ, ਉਹ ਆ ਚੱਕੋ ਇੱਕ ਗਿਫਟ ਦੇ ਵਜੋਂ। ਤਾਂ ਮੇਰੇ ਖਿਆਲ ਦੇ ਨਾਲ ਅੱਧੇ ਉਹਦਾ ਹੀ ਠੀਕ ਹੋ ਜਾਣ। ਸਹੀ ਗੱਲ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਦਿਓੜੀ ਨੂੰ ਲਾਏ ਨਵੇਂ ਦਰਵਾਜ਼ੇ। ਦੇਖੋ, ਇਹਨਾਂ ਬਾਰੇ ਹਾਲੇ ਥੋੜੀ ਕਨਫਿਊਜ਼ਨ ਆ, ਖਬਰ ਖੁੱਲ ਕੇ ਨਹੀਂ ਸਪਸ਼ਟ ਰੂਪ ਦੀ। ਕੁਛ ਲੋਕ ਕਹਿੰਦੇ ਆ ਕਿ ਇਹਨਾਂ ਨੇ ਸਥਾਪਿਤ ਕਰਕੇ ਫਿਰ ਉਤਾਰ ਕੇ ਜਿਹੜੇ ਉਹ ਡਿਸਪਲੇ ਕਰ ਦਿੱਤੇ ਗਏ ਆ। ਤਾਂ ਫਿਰ ਦੂਸਰੀ ਚੀਜ਼ ਇੱਕ ਹੋ ਰਿਹਾ ਕਿ ਇਹ ਨਵੇਂ ਦਰਵਾਜ਼ੇ ਆ। ਜਿੱਦਾਂ ਆਪਾਂ ਕਈ ਵਾਰ ਪ੍ਰੋਗਰਾਮਾਂ ਦੇ ਵਿੱਚ ਕਾਲਰ ਦੇ ਜਵਾਬ ਵੀ ਲਏ ਆ, ਸਵਾਲ ਵੀ ਲਏ ਆ ਕਿ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਜਿਹੜੇ ਕਦੋਂ ਲੱਗਣਗੇ ਜਾਂ ਕਿੱਥੇ ਪਏ ਨੇ। ਤਾਂ ਸਵਾਲ ਜਵਾਬ ਬਹੁਤ ਵਾਰੀ ਹੋ ਚੁੱਕੇ ਆ ਮੁੱਦੇ ਤੇ। ਤਾਂ ਇਹਦੇ ਵਿੱਚ ਹੁਣ ਦੋ ਚੀਜ਼ਾਂ ਨੇ ਕਿ ਇੱਕ ਤੇ ਇਹ ਜਿਹੜੇ ਦਰਵਾਜ਼ੇ ਇਹਨਾਂ ਨੇ ਲਾਏ ਆ ਨਵੇਂ ਆ, ਭਿੰਨ ਆ, ਵੱਖਰੇ ਆ। ਦੂਸਰਾ ਹੈ ਕਿ ਜਿਹੜੇ ਪੁਰਾਤਨ ਦਰਵਾਜ਼ੇ ਸਨ ਉਹ ਹਾਲੇ ਕਹਿੰਦੇ ਆ ਕਿ ਜੀ ਅਸੀਂ ਸਾਂਭ ਦਿੱਤੇ ਆ ਹਾਲ ਦੀ ਘੜੀ। ਤਾਂ ਇਹ ਦੋ ਚੀਜ਼ਾਂ ਜਿਹੜੀਆਂ ਨੇ ਅਲੱਗ-ਅਲੱਗ ਨੇ, ਕਿਉਂਕਿ ਜੋ ਪੁਰਾਣੇ ਦਰਵਾਜ਼ੇ ਸੀਗੇ, ਪੁਰਾਤਨ ਦਰਵਾਜ਼ੇ ਸੀ, ਉਹਨਾਂ ਤੇ ਮੀਨਾਕਾਰੀ ਹੋਈ ਸੀ ਹਾਥੀ ਦੇ ਦੰਦਾਂ ਦੀ, ਤੇ ਇਹ ਜਿਹੜੇ ਨਵੇਂ ਦਰਵਾਜ਼ੇ ਆ ਇਹਨਾਂ ਤੇ ਮੀਨਾਕਾਰੀ ਹੋਈ ਆ ਚਾਂਦੀ ਦੀ। ਔਰ ਇਸ ਤੋਂ ਇਲਾਵਾ ਸਿੱਪੀ ਦੇ ਜਿਹੜੇ ਉਹ ਖੋਲ ਹੁੰਦੇ ਆ, ਉਹ ਸਿੱਪੀ ਦੇ ਖੋਲ ਵੀ ਲਾਏ ਗਏ ਆ। ਮਤਲਬ ਕਿ ਇਹ ਦਰਵਾਜ਼ੇ ਜਿਹੜੇ ਵੱਖਰੇ ਬਣਾਏ ਗਏ। ਵੈਸੇ ਕਮਾਲ ਦੀ ਗੱਲ ਹੈ, ਰਾਜ ਕਰਨਵੀਰ ਸਿੰਘ ਜੀ, ਮੈਂ ਟਾਈਮ ਦੇਖ ਰਿਹਾ ਸੀਗਾ ਅੱਜ, ਕਿਉਂਕਿ ਖਬਰਾਂ ਬਹੁਤ ਚੱਲਦੀਆਂ ਪਈਆਂ ਸੀ ਕਿ ਕਿੰਨੇ ਟਾਈਮ 'ਚ ਤਿਆਰ ਹੋਇਆ। ਆਗਰੇ ਤੋਂ ਆਇਆ ਕੋਈ ਕਾਰਪੈਂਟਰ, ਉਹਨਾਂ ਨੇ 8 ਮਹੀਨਿਆਂ 'ਚ ਤਿਆਰ ਕਰ ਦਿੱਤੇ ਆ ਤੇ ਦਰਵਾਜ਼ੇ ਉਤਾਰਿਆਂ ਨੂੰ 8 ਸਾਲ ਹੋ ਗਏ। ਤੇ ਵੈਸੇ ਜੇ ਦੂਜੇ ਪੱਖ ਤੋਂ ਦੇਖੀਏ ਤੇ ਇਹ ਵੀ ਆ ਕਿ ਜੇ ਇਹ ਨਵੇਂ ਦਰਵਾਜ਼ੇ ਫਿਰ ਲਾ ਕੇ ਫਿਰ ਡਿਸਪਲੇ ਕਰ ਦਿੱਤੇ ਗਏ, ਇਹਦਾ ਮਤਲਬ ਇਹ ਹਰ ਮਾਇਆ ਇਕੱਠੀ ਕਰਨ ਦੀ ਚੇਸ਼ਟਾ ਜਿਹੜੀ ਉਹ ਖਤਮ ਨਹੀਂ ਹੋਈ। ਕਿਉਂਕਿ ਪੁਰਾਤਨ ਦਰਵਾਜ਼ੇ ਵੀ ਜਿਹੜੇ ਸੀਗੇ ਉਹ ਵੀ ਇਸੇ ਤਰ੍ਹਾਂ ਰੱਖ ਕੇ ਇਹਨਾਂ ਨੇ ਸੰਗਤ ਤੋਂ ਚੰਗੀ ਭੇਟ ਆਣ ਲਈ ਆ। ਹਾਲਾਂਕਿ ਪੁਰਾਤਨ ਦਰਵਾਜ਼ੇ ਜਿਹੜੇ ਆ ਉਹ ਪਾਸੇ ਕਰਦੇ ਨੇ, ਇਹ ਵੀ ਇੱਕ ਵਿਵਾਦ ਦਾ ਵਿਸ਼ਾ ਹੈ। ਕਿਉਂਕਿ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਪਾਕਿਸਤਾਨ ਦੇ ਵਿੱਚ ਗੁਰੂ ਘਰ ਆ, ਉਹ ਕਿੰਨਾ ਪੁਰਾਤਨ ਸਮਾਨ, ਕਿੰਨਾ ਸਾਜੋ ਸਮਾਨ ਜੋ ਹੈ ਉਹ ਗੁਰੂ ਘਰਾਂ ਦੇ ਵਿੱਚ ਹਾਲੇ ਵੀ ਸਾਂਭੀ ਬੈਠੇ ਆ। ਤਾਂ ਇਹ ਵੀ ਇੱਕ ਵਿਵਾਦਤ ਵਿਸ਼ਾ ਕਿ ਪੁਰਾਤਨ ਦਰਵਾਜ਼ੇ ਜਿਹੜੇ ਉਹ ਉਤਾਰ ਦਿੱਤੇ ਗਏ, ਨਵੇਂ ਜਿਹੜੇ ਆ ਉਹ ਦਰਵਾਜ਼ੇ ਲਾਏ ਗਏ। ਉਹਨਾਂ ਤੇ ਵੀ ਹਾਲੇ ਵੀ ਜਿਵੇਂ ਮੈਂ ਕਹਿ ਰਿਹਾ ਕਿ ਅਸਪਸ਼ਟਤਾ ਹੈ ਕਿ ਉਹ ਪੱਕੇ ਹੀ ਜੜ ਦਿੱਤੇ ਗਏ, ਕਿਉਂਕਿ ਕੁਝ ਖਬਰਾਂ ਇਹ ਕਹਿ ਰਹੀਆਂ ਨੇ ਕਿ ਉਹ ਵੀ ਹਾਲੇ ਡਿਸਪਲੇ ਕਰਕੇ ਰੱਖਣ। ਤਾਂ ਪਤਾ ਨਹੀਂ ਇਹ ਕੀ ਕਰਦੇ ਪਏ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ 8 ਸਾਲ ਲੱਗੇ ਆ ਤੇ ਜਿਹੜਾ ਕਿ ਕੰਮ 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਨਿਬੇੜ ਕੇ ਦਿਖਾ ਦਿੱਤਾ। ਇਹਦਾ ਮਤਲਬ ਆ ਕਿ ਪਹਿਲਾਂ ਇਸ ਚੀਜ਼ ਵੱਲ ਤਵੱਜੋ ਹੀ ਨਹੀਂ ਦਿੱਤੀ ਗਈ ਜਾਂ ਫਿਰ ਕੋਈ ਮਸਲਾ ਜਿਹੜਾ ਸੀਗਾ ਵਿੱਚੋਂ ਹੋਰ ਸੀਗਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਰੋਸ ਮਾਰਚ ਤੋਂ ਪਹਿਲਾਂ ਖਹਿਰਾ ਦੀਆਂ ਮੁਸ਼ਕਿਲਾਂ ਵਧੀਆਂ। ਦੇਖੋ, ਜਿਹੜਾ ਮਾਰਚ ਹੋਣਾ ਕੱਲ ਨੂੰ ਤੁਹਾਨੂੰ ਪਤਾ ਹੀ ਹੈ, ਇੱਕ ਤੀਸਰਾ ਜਿੱਦਾਂ ਕਹਿ ਲਈਏ ਨਾ ਕਿ ਇਹਨੂੰ ਸ਼ਕਤੀ ਪ੍ਰਦਰਸ਼ਨ ਤੇ ਨਹੀਂ ਕਹਿ ਸਕਦੇ, ਭਾਵਨਾਤਮਕ, ਪਰ ਕਿਉਂਕਿ ਜਿਹਦੇ ਵਿੱਚ ਸਿਆਸਤਦਾਨ ਇਨਵੋਲਵ ਹੋ ਜਾਂਦੇ ਆ, ਰਾਜਨੀਤਿਕ ਚੀਜ਼ਾਂ ਜਿਹੜੀਆਂ ਨੇ ਉਹ ਥੋੜੀਆਂ ਬਹੁਤ ਵਾਪਰਦੀਆਂ ਜ਼ਰੂਰ ਆ। ਖੈਰ ਇੱਧਰਲੇ ਪਾਸੇ ਬਰਗਾੜੀ ਦੇ ਵਿੱਚ ਸੁਖਪਾਲ ਖਹਿਰੇ ਹੋਰਾਂ ਨੇ ਰੱਖਿਆ, ਪਹਿਲਾਂ ਜਿਹੜੇ ਭਗਵੰਤ ਮਾਨ ਹੋਰੀ ਕਹਿੰਦੇ ਸੀਗੇ ਕਿ ਅਸੀਂ ਉਸ ਦਿਨ CM ਦੇ ਘਰ ਦੇ ਮੂਹਰੇ ਭੁੱਖ ਹੜਤਾਲ ਕਰਨੀ ਹੈ, ਉਹ ਵੀ ਕੱਲ ਨੂੰ ਇੱਥੇ ਪਹੁੰਚਣਗੇ। ਤਾਂ ਜਿਹੜੀਆਂ ਹੋਰ ਸਿੱਖ ਜਥੇਬੰਦੀਆਂ ਉਹਨਾਂ ਨੇ ਵੀ ਸੱਦਾ ਦਿੱਤਾ ਹੋਇਆ। ਦੂਸਰੇ ਪਾਸੇ ਲੰਬੀ ਦੇ ਵਿੱਚ ਮਜ਼ਮਾ ਲੱਗਣਾ ਵਾ,
ਫਿਰ ਤੀਜੇ ਪਾਸੇ ਪਟਿਆਲੇ ਦੇ ਵਿੱਚ ਸਿਆਸੀ ਮਜ਼ਮਾ ਲੱਗਣਾ ਵਾ। ਤਾਂ ਇਹ ਜਿਹੜੇ ਦੋ ਮਜ਼ਮੇ ਅੱਜ ਇਹਨਾਂ ਨੂੰ ਛੱਡਦੀ ਆ, ਹਾਲਾਂਕਿ ਇਹਨਾਂ ਮਜ਼ਮਿਆਂ ਦੇ ਵਿੱਚ ਵੀ ਕਾਫੀ ਕੁਝ ਹੋਣ ਦੀ ਸੰਭਾਵਨਾ। ਤਾਂ ਤੀਸਰੇ ਵਾਲੇ ਪਾਸੇ ਆਈਏ, ਜੋ ਰੋਸ ਮਾਰਚ ਕੀਤਾ ਜਾ ਰਿਹਾ ਸੁਖਪਾਲ ਖਹਿਰਾ ਵੱਲੋਂ, ਤਾਂ ਉਹਦੇ ਵਿੱਚ ਸੁਖਪਾਲ ਖਹਿਰੇ ਨੇ ਕਾਫੀ ਕੁਛ ਹੈ ਜਿਹੜਾ ਉਹ ਦਾਅ ਤੇ ਲਾਇਆ, ਕਿਉਂਕਿ ਇੱਕ ਵੱਡੀ ਚੀਜ਼ ਇਹ ਵਾਪਰਨ ਵਾਲੀ ਆ ਕਿ ਜੇ ਸੁਖਪਾਲ ਖਹਿਰਾ ਮੰਨ ਲਓ ਉਹਨਾਂ ਦੋਨਾਂ ਮਜ਼ਮਿਆਂ ਦੇ ਬਰੋਬਰ ਇੱਥੇ ਇਕੱਠ ਕਰਨ ਚ ਕਾਮਯਾਬ ਹੋ ਜਾਂਦਾ, ਤਾਂ ਇਹਨੂੰ ਆਪਾਂ ਸਮਝ ਲਵਾਂਗੇ ਕਿ ਉਹ ਹੌਲੀ ਹੌਲੀ ਪੰਜਾਬ ਦੀ ਰਾਜਨੀਤਿਕ ਧਰਾਤਲ ਤੇ ਜੜ ਪੱਕੀ ਕਰਦਾ ਜਾ ਰਿਹਾ। ਤਾਂ ਇਹਦੇ ਵਿੱਚ ਹੁਣ ਇਹ ਦਿਲਚਸਪ ਰਹੇਗਾ ਕਿ ਕਿੰਨਾ ਇਕੱਠ ਹੁੰਦਾ ਇਹ ਵੇਖਣਾ। ਦੂਜੀ ਚੀਜ਼ ਜਿਹੜੀ ਆ ਕਿ ਠੀਕ ਇੱਕ ਰਾਤ ਪਹਿਲਾਂ, ਯਾਨੀ ਹੁਣ ਜਦੋਂ ਆਪਾਂ ਦੇਖਦੇ ਪਏ ਆ ਕਿ ਤਿਆਰੀਆਂ ਨੇ ਸਾਰਾ ਕੁਛ ਇਹਨਾਂ ਦਾ ਜਿਹੜਾ ਉੱਥੇ ਰੋਸ ਮਾਰਚ ਹੋਣਾ, ਉਹਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਤਾਂ ਉਹ ਤੋਂ ਕੁਛ ਘੰਟੇ ਪਹਿਲਾਂ ਇੱਕ ਚੀਜ਼ ਜਿਹੜੀ ਆ ਉਹ ਅੜਿੱਕਾ ਡਾ ਗਈ ਆ, ਇਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਵਧਾ ਗਈ ਆ। ਚਿੰਤਾਵਾਂ ਇਸ ਪੱਖੋਂ ਵਧ ਗਈਆਂ ਨੇ ਕਿਉਂਕਿ ਇਹਨਾਂ ਦੇ ਕਾਫਲੇ ਦੇ ਨਾਲ ਇੱਕ ਬੱਚੇ ਦੀ ਪੇਟ ਵੱਜ ਕੇ ਮੌਤ ਹੋ ਗਈ ਆ। ਤੇ ਉਹ ਪਰਿਵਾਰ ਵਾਲੇ ਕਹਿੰਦੇ ਆ ਕਿ ਸੁਖਪਾਲ ਖਹਿਰਾ ਇਹ ਸਾਡੇ ਇੱਥੇ ਘਰੇ ਕੋਈ ਦੁੱਖ ਵੰਡਾਉਣ ਲਈ ਆਇਆ ਹੀ ਨਹੀਂ, ਜਦਕਿ ਤੁਹਾਨੂੰ ਪਤਾ ਹੀ ਆ ਜਦੋਂ ਬਾਦਲਾਂ ਦੀ ਬੱਸ ਥੱਲੇ ਕੋਈ ਮਰਦਾ ਸੀਗਾ ਤੇ ਆਮ ਆਦਮੀ ਪਾਰਟੀ ਵਾਲੇ ਸਭ ਤੋਂ ਜ਼ਿਆਦਾ ਪਿੱਟਿਆ ਕਰਦੇ, ਇਹਨੂੰ ਇੰਨੇ ਲੱਖ ਦਿਓ, ਇੰਨੇ ਲੱਖ ਦਿਓ। ਤਾਂ ਕਿਸੇ ਦੀ ਇਮਦਾਦ ਕੀ ਕਰਨੀ, ਉਹ ਕਹਿੰਦੇ ਆ ਕਿ ਸਾਡਾ ਦੁੱਖ ਵੰਡਾਉਣ ਲਈ ਵੀ ਨਹੀਂ ਆਏ ਖਹਿਰਾ। ਤਾਂ ਹੁਣ ਉਹਨਾਂ ਨੇ ਕੀ ਐਲਾਨ ਕਰ ਦਿੱਤਾ, ਉਹ ਕਹਿੰਦੇ ਆ ਕਿ ਜਿੱਥੋਂ ਸੁਖਪਾਲ ਖਹਿਰਾ ਆਪਣਾ ਰੋਸ ਮਾਰਚ ਸ਼ੁਰੂ ਕਰੂਗਾ ਤੇ ਅਸੀਂ ਆਪਣੇ ਬੱਚੇ ਦੀ ਲਾਸ਼ ਲੈ ਕੇ ਉੱਥੋਂ ਜਾ ਕੇ ਇੱਕ ਪ੍ਰਦਰਸ਼ਨ ਸ਼ੁਰੂ ਕਰਾਂਗੇ। ਮਤਲਬ ਕਿ ਅਸੀਂ ਉਹਦੇ ਬਰਾਬਰ ਸਮਾਨਾਂਤਰ ਇੱਕ ਰੋਸ ਮਾਰਚ ਕਰਾਂਗੇ ਆਪਣੇ ਬੱਚੇ ਦੀ ਲੋਥ ਨੂੰ ਲੈ। ਹੁਣ ਦੇਖੋ ਰਾਤ ਜਿਹੜੀ ਹੈ ਉਹ ਸਾਰੀ ਪਈ ਆ, ਉਹਦੇ ਵਿੱਚ ਕੋਈ ਸੈਟਲਮੈਂਟ ਹੋ ਜਾਵੇ ਸੋ ਹੋ ਜਾਵੇ। ਜੇ ਮੰਨ ਲਓ ਰੋਸ ਮਾਰਚ ਦੇ ਦੌਰਾਨ ਜਿੱਦਾਂ ਉਹਨਾਂ ਨੇ ਐਲਾਨਿਆ ਹੋਇਆ, ਐਲਾਨੀਆ ਪ੍ਰੋਗਰਾਮ ਦੇ ਮੁਤਾਬਕ ਜੇ ਉਹ ਲੋਥ ਲੈ ਕੇ ਉੱਥੇ ਆ ਜਾਂਦੇ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਸੁਖਪਾਲ ਖਹਿਰਾ ਲਈ ਥੋੜੀ ਮੁਸ਼ਕਿਲ ਵੱਧ ਜਾਵੇ। ਤੇ ਦੂਸਰੇ ਪਾਸੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਸਿਆਸੀ ਸ਼ਰੀਕ ਆ, ਸੱਜੇ ਵੀ ਬੈਠੇ ਆ ਖੱਬੇ ਵੀ ਬੈਠੇ ਆ, ਉਹ ਚਾਹੁਣਗੇ ਕਿ ਇਸ ਤਰ੍ਹਾਂ ਦਾ ਜਿਹੜਾ ਰੋਸ ਮਾਰਚ ਜਿਹੜਾ ਕਿ ਭਾਵਨਾਤਮਕ ਤੌਰ ਤੇ ਕਹੀਏ ਕਿ ਸੁਖਪਾਲ ਖਹਿਰਾ ਨੂੰ ਮਜ਼ਬੂਤ ਕਰ ਸਕਦਾ। ਮੈਂ ਜਿਵੇਂ ਕਿਹਾ ਕਿ ਸਿਆਸਤਦਾਨ ਦੇ ਹਮੇਸ਼ਾ ਸਿਆਸੀ ਮਫਾਦ ਹੁੰਦੇ ਆ, ਪਰ ਸੰਗਤਾਂ ਦੀਆਂ ਭਾਵਨਾਵਾਂ ਹੁੰਦੀਆਂ। ਤਾਂ ਉਹਨਾਂ ਭਾਵਨਾਵਾਂ ਨੂੰ ਕਿਤੇ ਸੁਖਪਾਲ ਖਹਿਰਾ ਮਜ਼ਬੂਤੀ ਨਾਲ ਕੈਸ਼ ਨਾ ਕਰ ਲਵੇ। ਮੇਰੇ ਖਿਆਲ ਦੇ ਨਾਲ ਇਹਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਰਹਿਣਗੀਆਂ ਕਿ ਹੁਣ ਇੱਕ ਮੌਕਾ ਬਣ ਗਿਆ, ਇਤਫਾਕਨ ਜਿਹੜਾ ਮੌਕਾ ਬਣ ਗਿਆ, ਇਸ ਮੌਕੇ ਦਾ ਪੂਰਾ ਲਾਭ ਉਠਾਇਆ ਜਾਵੇ। ਹੁਣ ਦੇਖਦੇ ਹਾਂ ਸਵੇਰੇ ਕੀ ਬਣਦਾ। ਪਰ ਦਿਲਚਸਪ ਆ ਉਧਰ ਅਕਾਲੀ ਆ ਜਿਹੜੇ ਉਹ ਸ਼ਰੇਆਮ ਕਹਿੰਦੇ ਪਏ ਆ ਕਿ ਦੇਖੋ ਜੀ ਸਾਡੀ ਰੈਲੀ ਦੇ ਵਿੱਚ ਇਕੱਠ 2 ਲੱਖ ਹੋ ਜਾਣਾ, 4 ਲੱਖ ਹੋ ਜਾਣਾ, ਪਤਾ ਨਹੀਂ, ਤਾਂ ਇਸ ਰਸਤੇ ਤੋਂ ਤੁਸੀਂ ਮੁੜ ਜਾਇਓ, ਇੱਧਰ ਨੂੰ ਨਾ ਆਇਓ। ਤੇ ਕਹਿੰਦੇ ਆ ਕਿ ਜੇ ਸਰਕਾਰ ਨੇ ਅੜਿੱਕੇ ਡਾਏ ਤੇ ਅਸੀਂ ਉੱਥੇ ਹੀ ਜਾਮ ਕਰ ਲਵਾਂਗੇ, ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦੇਵਾਂਗੇ। ਤੇ ਜੇ ਨਾ ਹਟੇ ਸਾਡੇ ਨਾਲ ਕੋਈ ਇਹਨਾਂ ਨੇ ਸਾਜ਼ਿਸ਼ ਕੀਤੀ ਤੇ ਫਿਰ ਅਸੀਂ ਦੂਸਰਾ ਜਵਾਬ ਦੇਵਾਂਗੇ, ਭਾਵੇਂ ਆ ਕਿ ਅਸੀਂ ਫਿਰ ਸਾਰਾ ਕੁਛ ਬਲੌਕ ਕਰ ਦੇਵਾਂਗੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਕਾਲੀ ਦਲ ਸਾਫ਼ ਕਰਦਾ ਪਿਆ। ਉਹਨਾਂ ਨੇ ਬਹੁਤ ਵੱਡੇ ਇਕੱਠ ਦਾ ਦਾਅਵਾ ਕੀਤਾ, ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵਰਲਡ ਰਿਕਾਰਡ ਬਣਾਇਆ ਹੋਇਆ ਰੈਲੀਆਂ ਕਰਨ ਦਾ, ਤੇ ਜਿਹੜਾ ਕੱਲ ਨੂੰ ਇਕੱਠ ਕਰਨਾ ਹੈ ਉਹ ਸਾਰੇ ਵਰਲਡ ਰਿਕਾਰਡ ਜਿਹੜੇ ਬਣਾਏ ਅੱਗੇ ਆਪਣੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਉਹ ਕਹਿੰਦੇ ਸਾਰੇ ਤਵਸਤ ਕਰਕੇ ਉਹਨਾਂ ਨੂੰ ਹੈਰਾਨ ਕਰ ਦੇਗਾ ਇਕੱਠ। ਐਸਾ ਇਕੱਠ ਉਹਨਾਂ ਨੇ ਕਦੇ ਆਪਣੀ ਜ਼ਿੰਦਗੀ 'ਚ ਦੇਖੇ ਨਹੀਂ। ਜੀ ਅਗਲੀ ਗੱਲ ਕਰਦੇ, ਕਹਿੰਦੇ ਲੁਧਿਆਣੇ ਦੇ ਪਕੌੜੇ ਵਾਲੇ ਨੇ 60 ਲੱਖ ਰੁਪਏ ਕੀਤੇ IT ਵਿਭਾਗ ਦੇ ਹਵਾਲੇ। ਇਹ ਕਿਹੜਾ ਪਕੌੜੇ ਵਾਲਾ ਸੀਗਾ ਜਿਨ੍ਹਾਂ ਦੀ ਦੁਕਾਨ ਹੁਣੇ ਚਲਾਈ ਇਹਨਾਂ ਨੇ? ਇਹ ਕੋਈ ਪੰਨਾ ਸਿੰਘ ਪਕੌੜੇ ਵਾਲਾ ਜੀ। ਇਹਦਾ ਪਕੌੜਾ ਮੈਨੂੰ ਲੱਗਦਾ ਕਿ ਵਾਹਵਾ ਹੀ ਕਰਾਰਾ ਜਿਹੜਾ 60 ਲੱਖ ਰੁਪਈਆ ਇਹਨਾਂ ਨੇ ਸਰੈਂਡਰ ਕੀਤਾ। ਵੈਸੇ ਮੇਰੇ ਖਿਆਲ ਦੇ ਨਾਲ ਇਸ ਖਬਰ ਤੋਂ ਬਾਅਦ ਮੋਦੀ ਭਗਤ ਕਹਿ ਸਕਦੇ ਆ ਕਿ ਪਕੌੜਾ ਤਲਣਾ ਜਿਹੜਾ ਉਹ ਅੱਛਾ ਰੁਜ਼ਗਾਰ ਹੈ। ਦੇਖੋ ਨਾ ਕਿ ਇੰਨੀ ਬਲੈਕ ਮਨੀ ਜੋੜ ਗਿਆ, ਇੱਕ ਸੱਜਣ ਇੰਨੀ ਬਲੈਕ ਮਨੀ ਜੋੜ ਗਿਆ, ਕਿਉਂਕਿ ਬਲੈਕ ਮਨੀ ਹੀ ਸਮਝੀ ਜਾਓ। ਬੇਸ਼ੱਕ ਸਰੈਂਡਰ ਕਰ ਦਿੱਤਾ ਗਿਆ ਕਿਉਂਕਿ ਬਲੈਕ ਮਨੀ ਸੀਗੀ, ਤਾਂ ਜਦੋਂ IT ਦੇ ਸਨਮੁਖ ਸਰੈਂਡਰ ਹੋ ਗਏ, ਚਲੋ ਹੁਣ ਵਾਈਟ 'ਚ ਆ ਜਾਣਗੇ, ਬਦਲੇ ਜਾਣਗੇ, ਕਿਉਂਕਿ ਇਹਨਾਂ ਦੀਆਂ ਸਕੀਮਾਂ ਹੁੰਦੀਆਂ, ਏਦਾਂ ਮਨੀ ਲਾਂਡਰਿੰਗ ਹੋ ਜਾਂਦੀ ਹੈ ਤਾਂ ਕਾਨੂੰਨਨ ਹੋ ਜਾਂਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਕਿ ਇੱਕ ਪਕੌੜੇ ਵਾਲੇ ਦੀ ਇੰਨੀ ਆਮਦਨ ਆ ਕਿ 60 ਲੱਖ ਰੁਪਈਆ ਜਿਹੜਾ ਉਹਨੇ IT ਦੇ ਸਾਹਮਣੇ ਸਰੈਂਡਰ ਕੀਤਾ। ਦੱਸਦੇ ਆ ਕਿ ਏਦਾਂ ਸਰੈਂਡਰ ਨਹੀਂ ਕੀਤਾ, IT ਵਾਲਿਆਂ ਨੇ ਬਕਾਇਦਾ ਇੱਕ ਟਰੈਪ ਲਾਇਆ, ਇਹਦੀ ਦੁਕਾਨ ਤੇ ਜਾ ਕੇ ਬਹਿ ਗਏ 2-3 ਜਾਣੇ ਸਵੇਰ ਤੋਂ ਲੈ ਕੇ। ਜਦੋਂ ਉਹਨਾਂ ਨੇ ਦੇਖਿਆ
ਇਹ ਇੰਨੀ ਜ਼ਿਆਦਾ ਇਨਕਮ ਆ ਤੇ ਜੋ ਇਨਕਮ ਸ਼ੋਅ ਕੀਤੀ ਜਾ ਰਹੀ ਆ ਉਹ ਤੇ ਬਹੁਤ ਇਹਦੇ ਮੁਕਾਬਲੇ ਥੋੜੀ ਆ। ਤੇ ਫਿਰ ਜਦੋਂ ਉਹਨਾਂ ਨੇ ਮਾੜਾ ਜਿਹਾ ਵੱਟ ਚਾੜਿਆ, ਫਿਰ ਪੰਨਾ ਸਿੰਘ ਜੀ ਪਕੌੜਿਆਂ ਵਾਲੇ ਮੰਨ ਗਏ ਕਿ ਪਕੌੜਿਆਂ ਦੇ ਵਿੱਚ ਲੂਣ ਮਿਰਚ ਆ ਜਿਹੜਾ ਉਹ ਬਲੈਕ ਵੀ ਹੈਗਾ। ਬਾਅਦ ਵਿੱਚ ਇਹਨਾਂ ਨੇ ਸਰੈਂਡਰ ਕਰ ਦਿੱਤਾ। ਤੋ ਇਹ ਮਾਜਰਾ, ਇਹ ਮਾਮਲਾ ਹੈ। ਪਰ ਦਿਲਚਸਪ ਹੈ ਕਿ ਇੱਥੇ ਨੋਟਬੰਦੀ ਦੇ ਦੌਰਾਨ ਭਿਖਾਰੀਆਂ ਕੋਲੋਂ ਵੀ ਖਜ਼ਾਨੇ ਨਿਕਲ ਆਉਂਦੇ ਆ, ਪਕੌੜਿਆਂ ਵਾਲੇ ਆ ਜਿਹੜੇ ਉਹ ਵੀ ਸਰੈਂਡਰ ਕਰੀ ਜਾਂਦੇ ਆ। ਇਹ ਕਮਾਲ ਦੀ ਗੱਲ ਹੈ ਕਿ ਇੱਥੇ ਇੱਕ ਵਾਰੀ ਇੱਕ ਚੌਂਕੀਦਾਰ ਦੇ ਕੋਲੋਂ, ਜਿਹੜਾ ਕਿ ਕਾਰਪੋਰੇਸ਼ਨ ਦੇ ਨਾਲ ਜੁੜਿਆ ਸੀ ਇੱਕ ਦੇ ਨਾਲ, ਇੱਕ ਚੌਂਕੀਦਾਰ ਦੇ ਕੋਲੋਂ ਕਰੋੜਾਂ ਰੁਪਈਆਂ ਦੀ ਜਾਇਦਾਦ ਜਿਹੜੀ ਹੈ ਉਹਦੇ ਕੋਲੋਂ ਰਿਕਵਰ ਕੀਤੀ ਗਈ ਸੀ। ਤੇ ਕਮਾਲ ਦਾ ਦੇਸ਼ ਆ, ਕਮਾਲ ਦੀਆਂ ਕਹਾਣੀਆਂ, ਕਮਾਲ ਦੇ ਕਿੱਸੇ ਆ। ਤੇ ਉਹਨਾਂ ਕਿੱਸਿਆਂ ਦੇ ਵਿੱਚੋਂ ਪੰਨਾ ਸਿੰਘ ਜੀ ਪਕੌੜਿਆਂ ਵਾਲਾ ਦਾ ਵੀ ਜਿਹੜਾ ਅਧਿਆਇ ਆ ਉਹ ਮੇਰੇ ਖਿਆਲ ਦੇ ਨਾਲ ਦਿਲਚਸਪ ਆ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ ਸਰਕਾਰ ਦੀ ਖੇਡ ਨੀਤੀ ਦੇ ਉੱਤੇ। ਸਵਾਲ ਉੱਠੇ, ਸਵਾਲ ਇਹਨਾਂ ਦੀ ਕਿਹੜੀ ਨੀਤੀ ਤੇ ਨਹੀਂ ਉੱਠਦੇ ਜੀ ਸਵਾਲ? ਬਿਲਕੁਲ, ਇਹ ਦੇਖੋ ਖੇਡ ਨੀਤੀ ਤੇ ਸਵਾਲ ਨਹੀਂ ਉੱਠਣੇ ਚਾਹੀਦੇ, ਕਿਉਂਕਿ ਸਾਨੂੰ ਅੱਜ ਦਰਕਾਰ ਕੀ ਆ, ਸਾਡਾ ਖੇਡ ਸੱਭਿਆਚਾਰ ਹੈ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ। ਸਾਡੇ ਪਿੰਡਾਂ 'ਚ ਜੇ ਦੇਖੀਏ ਆਖਰੀ ਦਮਾਂ ਤੇ ਕਿਤੇ ਰਹਿ ਗਿਆ, ਭਾਗਾਂ ਵਾਲੇ ਪਿੰਡਾਂ ਨੇ ਸੰਭਾਲਿਆ ਹੋਇਆ। ਨਹੀਂ ਤੇ ਉਹ ਸੁਹਾਨੀ ਸ਼ਾਮ ਹੁੰਦੀ ਸੀਗੀ, ਕਿਧਰੇ ਛਿੰਝ, ਕਿਧਰੇ ਓਪਨ ਕਬੱਡੀ, ਕਿਧਰੇ ਖੋ ਖੋ ਚੱਲਦੀ, ਕਿਧਰੇ ਗੁੱਲੀ ਡੰਡੇ। ਯਾਨੀ ਉਹ ਖੇਡ ਸੱਭਿਆਚਾਰ ਸੀਗਾ ਨਾ ਜਿਹੜਾ, ਉਹ ਹੌਲੀ ਹੌਲੀ ਕੁਛ ਤੇ ਆ ਮੋਬਾਇਲ, ਕੁਛ ਗੇਮਸ ਨੇ ਹੀ ਖਤਮ ਕਰ ਦਿੱਤਾ, ਕੁਛ ਰਹਿੰਦਾ ਖੁੰਦਾ ਸਰਕਾਰਾਂ ਨੇ ਖਤਮ ਕਰ ਦਿੱਤਾ। ਇਹਦੇ ਵਿੱਚ ਹੁਣ ਦੋ ਚੀਜ਼ਾਂ ਨੇ। ਇੱਕ ਤੇ ਵਿਵਾਦਤ ਚੀਜ਼ ਇਹ ਆ ਕਿ ਖੇਡ ਸਟੇਡੀਅਮ ਲੀਜ਼ ਤੇ ਦੇਣ ਜਾ ਰਹੇ ਆ, ਯਾਨੀ ਜਿਹੜੇ ਖੇਡ ਸਟੇਡੀਅਮ ਨੇ ਉਹ ਲੀਜ਼ ਤੇ ਦੇਣਗੇ। ਲੀਜ਼ ਤੇ ਦੇਣ ਤੋਂ ਭਾਵ ਇਹ ਆ ਕਿ ਇਹ ਨਿੱਜੀ ਫਰਮਾਂ ਨੂੰ ਠੇਕੇ ਤੇ ਦੇ ਦੇਣਗੇ ਤਾਂ ਉਹ ਉਹਦੇ ਵਿੱਚ ਆਯੋਜਨ ਕਰਵਾ ਸਕਦੇ ਆ। ਮਤਲਬ ਇਹ ਆ ਕਿ ਜਿਵੇਂ ਪਾਰਟੀਆਂ ਚੱਲਦੀਆਂ ਨੇ, ਸ਼ਰਾਬ ਸ਼ਬਾਬ ਜੋ ਵੀ ਕਬਾਬ ਵਗੈਰਾ, ਉਹ ਉੱਥੇ ਪਾਰਟੀਆਂ 'ਚ ਕਰ ਸਕਦੇ ਆ। ਤਾਂ ਉਹ ਲੀਜ਼ ਤੇ ਦੇ ਕੇ ਇਹ ਕਹਿੰਦੇ ਆ ਕਿ ਜਿੱਦਾਂ ਬੰਬੇ ਦੇ ਵਿੱਚ ਚੱਲਦਾ ਕੰਮ, ਅਸੀਂ ਇਸ ਤਰ੍ਹਾਂ ਦਾ ਕੰਮ ਕਰ ਦਿਆਂਗੇ ਕਿ ਉਹ ਪੈਸਾ ਜਿਹੜਾ ਮਿਲੂਗਾ, ਜੋ ਲੀਜ਼ਦਾਰ ਪੈਸੇ ਦੇਣਗੇ, ਜੋ ਠੇਕੇਦਾਰ ਪੈਸੇ ਦੇਣਗੇ, ਉਸ ਪੈਸੇ ਦੇ ਨਾਲ ਅਸੀਂ ਬਿਹਤਰ ਖੇਡ ਢਾਂਚਾ ਜਿਹੜਾ ਉਹ ਵਿਕਸਿਤ ਕਰਾਂਗੇ। ਖਾਸ ਤੌਰ ਤੇ ਸਟੇਡੀਅਮਾਂ ਦਾ ਜਿਹੜਾ ਤਾਣਾ ਬਾਣਾ ਵਿਗੜਿਆ ਪਿਆ ਉਹਨੂੰ ਅਸੀਂ ਬਿਹਤਰ ਕਰਾਂਗੇ। ਤੇ ਸਵਾਲ ਸਭ ਤੋਂ ਵੱਡਾ ਇਹ ਆ ਕਿ ਦੇਖੋ ਬੰਬੇ ਦੀ ਜਿਹੜੀ ਸੱਭਿਆਚਾਰਕ ਵੰਨਗੀ ਆ ਉਹ ਪੰਜਾਬ ਦੀ ਸੱਭਿਆਚਾਰਕ ਵੰਨਗੀ ਤੋਂ ਬਿਲਕੁਲ ਵਾਕਿਆ ਪੈਂਦੇ ਆ। ਕਿ ਇਹੋ ਜਿਹੇ ਮਾਹੌਲ ਦੇ ਵਿੱਚ ਕਿ ਜਿੱਥੇ ਇੱਕ ਪਾਸੇ ਸਟੇਡੀਅਮ ਦੇ ਵਿੱਚ ਡੀਜੇ ਲੱਗਾ ਹੋਵੇ, ਪਾਰਟੀ ਹੁੰਦੀ ਹੋਵੇ, ਤਾਂ ਦੂਜੇ ਪਾਸੇ ਉੱਥੇ ਕੁੜੀਆਂ ਜਾ ਕੇ ਪ੍ਰੈਕਟਿਸ ਕਰ ਲੂਗੀਆਂ। ਤਾਂ ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਪੈਦਾ ਕਰਦਾ ਜੋ ਇਹਨਾਂ ਨੇ ਤਾਣਾ ਬੁਣਿਆ। ਦੂਜੀ ਚੀਜ਼ ਜਿਹੜੀ ਇਹ ਤੋਂ ਵੀ ਜ਼ਿਆਦਾ ਚਰਚਾ ਮੰਗਦੀ ਆ ਉਹ ਇਹ ਆ ਕਿ ਇਹਨਾਂ ਨੇ ਜਿਹੜੀ ਇੱਕ ਪਾਲਿਸੀ ਲੈ ਕੇ ਆਂਦੀ ਆ ਕਿ ਜਿਹੜੇ ਖਿਡਾਰੀ ਨੂੰ 40 ਸਾਲ ਤੱਕ ਨੌਕਰੀ ਨਹੀਂ ਮਿਲਦੀ ਤੇ ਉਹਦੀ ਉਮਰ ਹੈ ਜਿਹੜੀ 40 ਤੋਂ ਪਲੱਸ ਹੋ ਜਾਂਦੀ ਹੈ, ਉਹਨੂੰ ਸਰਕਾਰ ਪੈਨਸ਼ਨ ਦਿਓ। ਔਰ ਉਹਦੇ ਵਿੱਚ ਸ਼ਰਤ ਕੀ ਰੱਖ ਦਿੱਤੀ ਆ ਕਿ ਉਹਦੀ ਜਿਹੜੀ ਇਨਕਮ ਆ ਉਹ 6 ਲੱਖ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਤਾਂ ਹੁਣ ਕਮਾਲ ਦੀ ਗੱਲ ਹੈ ਕਿ ਤੁਸੀਂ ਨੌਕਰੀ ਨਹੀਂ ਦਿੱਤੀ। ਦੂਸਰਾ ਬੰਦਾ ਜੇ ਕਿਤੇ ਵੀ ਉਹ ਮਾੜੀ ਮੋਟੀ ਕਿਸੇ ਮੰਨ ਲਓ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰਦਾ ਤਾਂ ਉਹ ਖਿਡਾਰੀ ਆ, ਤਾਂ ਮੇਰੇ ਖਿਆਲ ਦੇ ਨਾਲ ਇੰਨੀ ਕੋਈ ਇਨਕਮ ਤੇ ਉਹਦੀ ਜਿਹੜੀ ਆ 2-4 ਮਹੀਨਿਆਂ ਦੀ ਹੋ ਸਕਦੀ 6 ਲੱਖ ਰੁਪਈਆ। ਤਾਂ ਯਾਨੀ ਸ਼ਰਤਾਂ ਦੇਖੋ ਕਿ ਕਿੰਨੀਆਂ ਰੱਖੀਆਂ ਕਿ ਇੱਕ ਤੇ ਮੰਨ ਲਓ ਗੌਰਮੈਂਟ ਨੌਕਰੀ ਨਹੀਂ ਦਿੰਦੀ, 40 ਸਾਲ ਤੱਕ ਉਹਨੂੰ ਇੰਤਜ਼ਾਰ ਕਰਨਾ ਪਊਗਾ ਪੈਨਸ਼ਨ ਵਾਸਤੇ ਜੀ। ਮਤਲਬ 40 ਪਲੱਸ ਹੋਊਗਾ ਤਾਂ ਪੈਨਸ਼ਨ ਦਾ ਹੱਕਦਾਰ। ਦੂਜਾ ਇੱਕ ਉਹਦੀ ਇਨਕਮ ਜਿਹੜੀ ਉਹਦੀ ਕੋਈ ਵੀ ਇਨਕਮ ਆ ਕਿਸੇ ਵੀ ਪਾਸਿਓਂ ਉਹ 6 ਲੱਖ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਸੋ ਐਸੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ। ਪੈਨਸ਼ਨ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ 23-24 ਹਜ਼ਾਰ ਰੁਪਈਆ ਲਾਉਣਾ। ਤਾਂ ਉੱਥੇ ਵੀ ਕਈ ਕਿਸਮ ਦੇ ਸਵਾਲ ਖੜੇ ਹੁੰਦੇ ਆ। ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਖੇਡ ਨੀਤੀ ਇੱਕ ਬਹੁਤ ਵਧੀਆ ਖੇਡ ਨੀਤੀ ਦੀ ਲੋੜ ਆ ਸਾਡੇ ਪੰਜਾਬ ਨੂੰ, ਤਾਂ ਕਿ ਅਸੀਂ ਬੱਚੇ ਬੱਚੀਆਂ ਨੂੰ ਖੇਡਾਂ ਦੇ ਵੱਲ ਆਕਰਸ਼ਿਤ ਕਰ ਸਕੀਏ। ਸਾਡੇ 'ਚ ਟੈਲੈਂਟ ਆ, ਸਾਡੇ ਇੱਥੋਂ ਦੇ ਲੋਕਾਂ 'ਚ ਅਪਾਰ ਸੰਭਾਵਨਾਵਾਂ ਨੇ। ਤਾਂ ਉਹ ਲੋੜ ਹੈ ਇਨਫਰਾਸਟਰਕਚਰ ਹੈ ਜਿਹੜਾ ਉਹਨਾਂ ਨੂੰ ਪਿੰਡਾਂ ਤੱਕ ਮੁਹੱਈਆ ਕਰਵਾਈਏ। ਜਿਹੜੇ ਲੋਕ ਸਟੇਡੀਅਮ ਤੱਕ ਆਉਣਾ ਚਾਹੁੰਦੇ ਆ ਪਰ ਉਹਨਾਂ ਦੇ ਕੋਲ ਅੱਗੇ ਕੋਈ ਰਾਹ ਨਹੀਂ ਬਣਦਾ, ਤਾਂ ਪਿੰਡਾਂ ਤੇ ਕੋਚ ਲਾਏ ਜਾਣ, ਪਿੰਡਾਂ 'ਚ ਸਟੇਡੀਅਮ ਬਣਾਏ ਜਾਣ, ਪਿੰਡਾਂ ਦੇ ਵਿੱਚ ਖੇਡਾਂ ਦਾ ਮਾਹੌਲ ਉਸਾਰਿਆ ਜਾਵੇ। ਉਹਦੀ ਜਗ੍ਹਾ ਤੇ ਕੀ ਕੀਤਾ ਜਾ ਰਿਹਾ, ਇੱਕ ਡੰਗ ਟਪਾਊ ਲੂਲੀ ਲੰਗੜੀ ਖੇਡ ਨੀਤੀ ਹੈ ਜਿਹੜੀ ਉਹ ਲੋਕਾਂ ਦੀ ਝੋਲੀ 'ਚ ਇੱਥੇ ਪਾਈ ਜਾ ਰਹੀ। ਜੀ 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 ਬਿਲਕੁਲ। ਵਾਕਿਆ ਹੀ ਜੇ ਖੇਡ ਸੱਭਿਆਚਾਰ ਮੁੜ ਕੇ ਵਾਪਸ ਆਵੇ ਤਾਂ ਜਿਹੜਾ ਇਹ ਤੌਮਤਾਂ ਵੀ ਨੇ ਤੇ ਜਿਹੜਾ ਇਹ ਸਮੱਸਿਆ ਵੀ ਆ ਨਸ਼ਿਆਂ ਵਾਲੀ, ਇਹਦੇ ਤੋਂ ਵੀ ਕਾਫੀ ਨਿਜਾਤ ਪਾਈ ਜਾ ਸਕਦੀ ਆ। ਮਿੰਟੂ ਜੀ ਜਾਂਦੇ ਜਾਂਦੇ ਜੇ ਅਗਲੇ ਜਾਂਦੇ ਸਵਾਲ ਦੇ ਉੱਤੇ ਦੇਖਦੇ ਜਾਈਏ ਖਬਰ ਤੇ ਵੀ ਸ਼ਿੰਦੇ ਦੀ ਬੇਟੀ ਤੇ ਚੋਰੀ ਕਰਨ ਦੇ ਦੋਸ਼ ਲੱਗੇ। ਦੇਖੋ ਇਹ ਕਲਾਕਾਰ ਹੈ ਸੁਰਿੰਦਰ ਸ਼ਿੰਦਾ, ਜਿਹਨੂੰ ਕੌਣ ਨਹੀਂ ਜਾਣਦਾ ਹੋਵੇਗਾ ਮੇਰੇ ਖਿਆਲ ਦੇ ਨਾਲ।
ਮਾਨਕ ਤੋਂ ਬਾਅਦ ਜੇ ਕਲੀਆਂ ਕਿਸੇ ਨੇ ਗਾਈਆਂ ਨੇ ਤੇ ਉਹ ਸੁਰਿੰਦਰ ਸ਼ਿੰਦਾ। ਜੀ ਸੁਰਿੰਦਰ ਸ਼ਿੰਦਾ ਬਹੁਤ ਪੁਰਾਣਾ ਕਲਾਕਾਰ ਹੈ। ਉਹਦੀ ਬੇਟੀ ਤੇ ਦੋਸ਼ ਲੱਗਿਆ ਤੇ ਦੋਸ਼ ਕਿਸੇ ਹੋਰ ਨੇ ਨਹੀਂ, ਉਹਦੀ ਸਹੇਲੀ ਨੇ ਲਾਇਆ। ਸਹੇਲੀ ਦਾ ਕਹਿਣਾ ਇਹ ਆ ਕਿ ਕਾਫੀ ਲੰਮੇ ਸਮੇਂ ਬਾਅਦ ਮਿਲੀਆਂ ਸਨ, ਤਕਰੀਬਨ 15 ਸਾਲ ਬਾਅਦ ਮੁਲਾਕਾਤ ਹੋਈ ਉਹਦੀ ਬੇਟੀ ਨਾਲ, ਸ਼ਿੰਦੇ ਦੀ ਬੇਟੀ ਨਾਲ, ਤੇ ਫਿਰ ਬਾਅਦ ਦੇ ਵਿੱਚ ਇੱਕ ਦੂਜੇ ਦੇ ਅਸੀਂ ਨੰਬਰ ਐਕਸਚੇਂਜ ਕਰ ਲਏ। ਫਿਰ ਉਹ ਕਹਿੰਦੀ ਕਿ ਕੁਛ ਦਿਨ ਪਹਿਲਾਂ ਸ਼ਿੰਦਾ ਦੀ ਬੇਟੀ ਹੈ ਜਿਹੜੀ ਉਹ ਸਾਡੇ ਘਰ ਆਈ ਤੇ ਇਸੇ ਦੌਰਾਨ ਉਹਨੇ ਕੱਪੜੇ ਤੇ ਗਹਿਣਿਆਂ ਦੀ ਤਾਰੀਫ ਕੀਤੀ। ਉਸ ਤੋਂ ਬਾਅਦ ਉਹਨੇ ਕੁਛ ਕੱਪੜੇ ਵੇਖੇ ਤੇ ਉਹ ਕਿਸੇ ਰੁਝੇਵੇਂ ਚ ਰੁੱਝ ਗਈ। ਜਦੋਂ ਬਾਅਦ ਦੇ ਵਿੱਚ ਚੈੱਕ ਕੀਤਾ ਤੇ ਕੁਛ ਟੌਪਸ ਵਗੈਰਾ, ਕੁਛ ਰਿੰਗ, ਕੁਛ 7 ਹੋਰ ਨਿੱਕੇ ਰਿੰਗ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਨੂੰ ਗਾਇਬ ਮਿਲੀਆਂ ਤੇ ਇਹਨਾਂ ਨੇ ਹੁਣ ਸ਼ਿਕਾਇਤ ਕਰ ਦਿੱਤੀ ਸੁਰਿੰਦਰ ਸ਼ਿੰਦਾ ਦੀ ਬੇਟੀ ਦੇ ਖਿਲਾਫ। ਇਹਨੇ ਚੋਰੀ ਕੀਤੀਆਂ ਨੇ ਸਾਰੀਆਂ ਚੀਜ਼ਾਂ, ਜਦ ਕਿ ਸ਼ਿੰਦੇ ਹੋਰਾਂ ਦੀ ਜਿਹੜੀ ਧਿਰ ਆ ਉਹ ਦੋਸ਼ ਲਾਉਂਦੀ ਆ ਕਿ ਇਹਨਾਂ ਨੇ ਜ਼ਬਰਦਸਤੀ ਇਹ ਚੋਰੀ ਮਨਵਾਉਣ ਵਾਸਤੇ ਕੁੜੀ ਨੂੰ ਬਲੈਕਮੇਲ ਕੀਤਾ। ਸੋ ਦੋਵੇਂ ਧਿਰਾਂ ਹੀ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ। ਪਰ ਦੱਸਦੇ ਆ ਕਿ ਕੱਲ ਜਦੋਂ ਥਾਣੇ 'ਚ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ, ਉੱਥੇ ਆਪੋ ਵਿੱਚ ਦੀ ਇਹ ਹੱਥੋਂ ਪਾਈ ਵੀ ਹੋਏ। ਹੁਣ ਕਿਹੜੀ ਧਿਰ ਸੱਚੀ ਆ ਕਿਹੜੀ ਧਿਰ ਝੂਠੀ ਆ, ਇਹਦਾ ਨਿਤਾਰਾ ਤੇ ਹੁਣ ਪੁਲਿਸ ਕਰ ਸਕਦੀ ਆ, ਆਪਾਂ ਤੇ ਬਹੁਤ ਦੂਰ ਬੈਠੇ ਆ। ਪਰ ਜੋ ਸੁਰਿੰਦਰ ਸ਼ਿੰਦਾ ਨੇ ਅੱਜ ਤੱਕ ਗਾਇਕੀ ਦੇ ਖੇਤਰ 'ਚ ਕਮਾਈ ਹੁਣ ਤੱਕ ਖੱਟੀ ਆ, ਮੇਰੇ ਖਿਆਲ ਦੇ ਨਾਲ ਆ ਜਿਹੜੀ ਘਟਨਾ ਆ ਇਹ ਬਹੁਤ ਉਹਦੇ ਤੇ ਮੇਰੇ ਖਿਆਲ ਦੇ ਨਾਲ ਉਲਟ ਪ੍ਰਭਾਵ ਪਾਉਂਦੀ ਆ। ਖੈਰ ਉਹਦੀ ਬੇਟੀ ਨੇ ਇਹਨਾਂ ਚੀਜ਼ਾਂ ਨੂੰ ਡਿਨਾਈ ਕੀਤਾ ਕਿ ਇਹ ਸਾਰਾ ਇਸ ਕਰਕੇ ਪ੍ਰਪੰਚ ਰਚਿਆ ਗਿਆ ਕਿਉਂਕਿ ਉਹਦੀ ਸਹੇਲੀ ਨੇ ਉਹ ਤੋਂ ਉਧਾਰੀ ਮੰਗੀ ਸੀ, ਮਤਲਬ ਕਿ ਉਧਾਰ ਪੈਸੇ ਮੰਗੇ ਸਨ। ਇਨਕਾਰ ਕਰਨ ਤੇ ਉਹਨੇ ਉਲਟਾ ਉਹਦੇ ਤੇ ਇਲਜ਼ਾਮ ਮੜ ਦਿੱਤਾ। ਸੋ ਇਸ ਤਰ੍ਹਾਂ ਦਾ ਕਈ ਵਾਰ ਜਿਹੜੇ ਗਾਇਕ ਆ ਉਹਨਾਂ ਦੀਆਂ ਔਲਾਦਾਂ ਝਟਕਾ ਦੇ ਦਿੰਦੀਆਂ ਕਿ ਬਹੁਤ ਬਦਨਾਮੀ ਹੋ ਜਾਂਦੀ ਆ। ਯੂਕੇ ਦਾ ਇੱਕ ਬਹੁਤ ਵੱਡਾ ਸਟਾਰ ਆ, ਉਹਦੀ ਬੇਟੀ ਨੇ ਇੱਕ ਵਾਰੀ ਇੱਕ ਦਫਾ ਐਸੀ ਹਰਕਤ ਕਰ ਦਿੱਤੀ ਸੀ ਕਿ ਪੂਰੇ ਸੰਸਾਰ ਦੇ ਵਿੱਚ ਉਸ ਗਾਇਕ ਦੀ ਜਿਹਦੀ ਟੂਟੀ ਵੱਜਦੀ ਸੀਗੀ ਉਹਦੀ ਬਹੁਤ ਜ਼ਿਆਦਾ ਨਮੋਸ਼ੀ ਹੋਈ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਿਓ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।